ਮੌਜੂਦ ਹਾਂ ਇਸ ਟਾਈਮ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਔਰ ਮੁxtਲਿਫ ਸਿੱਖ ਭੈਣਾਂ ਭਰਾਵਾਂ ਦੇ ਨਾਲ ਅਸੀਂ ਇਸ ਟਾਈਮ ਮਿਲ ਰਹੇ ਹਾਂ। ਸਾਡੇ ਨਾਲ ਇਸ ਟਾਈਮ ਸਾਡੀ ਵੱਡੀ ਭੈਣ ਗੁਰਚਰਨ ਥਿੰਦੁਰੀ। ਇਹ ਪਹਿਲੇ ਪੈਦਾ ਇੰਡੀਆ ਦੇ ਵਿੱਚ ਹੋਏ ਔਰ ਉਸ ਤੋਂ ਬਾਅਦ ਫਿਰ ਇਹ ਕੈਨੇਡਾ ਚਲੇ ਗਏ। ਕੈਨੇਡਾ ਦੇ ਵਿੱਚ ਇਹਨਾਂ ਨੇ ਆਪਣੀ ਪੂਰੀ ਲਾਈਫ ਗੁਜ਼ਾਰੀ ਹੈ। ਇਹਨਾਂ ਦੇ ਵੱਡੇ ਗਏ ਸੀ ਪਾਕਿਸਤਾਨੀ ਪੰਜਾਬ ਤੋਂ, ਯਾਨੀ ਕਿ ਲਹਿੰਦੇ ਪੰਜਾਬ ਤੋਂ, ਔਰ ਲਹਿਲਪੁਰ ਜਿਹੜਾ ਅੱਜ ਫੈਸਲਾਬਾਦ ਬਣ ਚੁੱਕਾ ਹੈ, ਉੱਥੋਂ ਇਹ ਗਏ ਸਨ। ਔਰ ਉੱਥੇ ਇਹਨਾਂ ਦੇ ਦਾਦਾ ਜੀ ਨੇ ਇੱਕ ਸਿੱਖ ਮੁਸਲਿਮ ਫਰੈਂਡਸ਼ਿਪ ਦੀ ਇੱਕ ਬੜੀ ਉਹਦੇ ਤੋਂ ਸਾਨੂੰ ਉਚੇਚੀ ਮਿਸਾਲ ਮਿਲਦੀ ਹੈ ਕਿ ਆਪਣੇ ਮੁਸਲਿਮ ਭਰਾਵਾਂ ਵਾਸਤੇ ਇੱਕ ਮਸੀਤ ਬਣਵਾਈ ਸੀ। ਇਹ ਗੁਰਚਰਨ ਥਿੰਦ ਭੈਣ ਜੀ ਸਾਨੂੰ ਦੱਸਦੇ ਨੇ ਕਿ ਉਹ ਮਸੀਤ ਕਦੋਂ ਬਣੀ, ਕਿਵੇਂ ਬਣੀ ਔਰ ਉਹਦਾ ਮਕਸਦ ਕੀ ਸੀ। ਜੀ ਮੇਰੇ ਦਾਦਾ ਜੀ ਸਰਦਾਰ ਠਾਕਰ ਸਿੰਘ ਲਾਲਪੁਰ ਦੇ ਵਿੱਚ ਗੱਟੀ ਤਲਾਵਾ ਜਿਹੜਾ ਹੈ ਉਹਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਸੀਗੇ। ਮੇਰੀ ਫੈਮਿਲੀ ਜਿਹੜੀ ਉੱਥੋਂ ਦੀ ਰਹਿਣ ਵਾਲੀ ਹੈ। ਉਸ ਤੋਂ 2 ਪੁਸ਼ਤਾਂ ਪਹਿਲਾਂ ਸਾਡੇ ਘਰ ਦੇ ਜਿਹੜੇ ਸੀਗੇ ਉਹ ਇੱਥੋਂ ਹੀ ਅੰਮ੍ਰਿਤਸਰ ਤੋਂ ਤਲਾਵਾ ਪਿੰਡ ਤੋਂ ਗਏ ਸੀਗੇ, ਜਿਨ੍ਹਾਂ ਨੇ ਬਾਹਰ ਉੱਥੇ ਜਾ ਕੇ ਵਸਾਈ ਤੇ ਜਿੰਨੀਆਂ ਜ਼ਮੀਨਾਂ ਉਹਨਾਂ ਨੂੰ ਮਿਲੀਆਂ, ਦਾਦਾ ਜੀ ਨੰਬਰਦਾਰ ਸੀ, ਉਹਨਾਂ ਨੂੰ ਹੋਰ ਜ਼ਿਆਦਾ ਜ਼ਮੀਨ ਮਿਲ ਗਈ। ਜਿਹੜਾ ਪਿੰਡ ਵੀ ਉੱਥੇ ਵਸਿਆ ਸੀਗਾ ਉਹ ਸਾਰੇ ਉਹਨਾਂ ਲੋਕਾਂ ਦਾ ਸੀ ਜਿਹੜੇ ਇਸ ਏਰੀਏ 'ਚੋਂ ਗਏ ਸੀ। ਐਂਡ ਦਾਦਾ ਜੀ ਦੱਸਦੇ ਹੁੰਦੇ ਆ, ਮੇਰੇ ਫਾਦਰ ਦੱਸਦੇ ਹੁੰਦੇ ਆ ਕਿ ਬੜਾ ਹੀ ਖੂਬਸੂਰਤ ਉਹ ਪਿੰਡ ਦਾ ਨਕਸ਼ਾ ਸੀਗਾ ਸਾਰੇ ਘਰਾਂ ਦਾ। ਮੇਰੇ ਫਾਦਰ ਨੇ ਇੱਕ ਆਪਣੀ ਕਿਤਾਬ ਲਿਖੀ ਹੈ, ਮੇਰੇ ਜੀਵਨ ਦੀਆਂ ਯਾਦਾਂ, ਸਰਦਾਰ ਗੁਰਿਆਮ ਸਿੰਘ ਮੇਰੇ ਫਾਦਰ ਦਾ ਨਾਂ ਹੈ। ਉਹ ਕਿਤਾਬ ਮੈਂ ਉਹਨਾਂ ਦੀ ਛਪਵਾਈ ਸੀਗੀ। ਉਹਦੇ ਵਿੱਚ ਉਹਨਾਂ ਨੇ ਪੂਰਾ ਨਕਸ਼ਾ ਆਪਣੇ ਪਿੰਡ ਦਾ ਬਣਾਇਆ ਹੈ। ਐਂਡ ਇੰਨਾ ਅੱਛਾ ਲੱਗਦਾ ਹੈ ਕਿ ਕਿਵੇਂ ਚਾਰ ਸੀਗੇ ਕ੍ਰੋਸਿੰਗ ਵਿਚਕਾਰ ਹੈ, ਚਾਰੋਂ ਪਾਸੇ ਘਰ ਸੀਗੇ, ਕਿਵੇਂ ਰਸਤੇ ਸੀਗੇ। ਤੇ ਜਿੱਥੋਂ ਤੱਕ ਦਾਦਾ ਜੀ ਦੀ ਮਸਜਿਦ ਬਣਾਉਣ ਵਾਲੀ ਗੱਲ ਹੈ ਕਿ ਉਸ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਭਰਾ ਰਹਿੰਦੇ ਸੀ, ਉਹ ਕਹਿੰਦੇ ਨੇ ਕਿ ਉਹਨਾਂ ਨੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਵੀ ਸਾਡਾ ਵੀ ਧਾਰਮਿਕ ਸਥਾਨ ਜਿਹੜਾ ਬਣਾਓ। ਐਂਡ ਉਹਨਾਂ ਨੇ ਸਾਂਝੀ ਆਪਣੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਦੇ ਕੇ ਤੇ ਉੱਥੇ ਮਸਜਿਦ ਬਣਵਾਈ ਸੀਗੀ। ਇਹ ਖੈਰ ਮੈਨੂੰ ਨਹੀਂ ਪਤਾ ਕਿ ਕਦੋਂ ਕੋ ਬਣੀ ਹੈ, ਪਰ ਇਹ ਜ਼ਰੂਰ ਪਤਾ ਹੈ ਕਿ ਉਹ ਬਹੁਤ ਜਲਦੀ ਹੀ ਉੱਥੇ ਜਦੋਂ ਉਹ ਗਏ ਨੇ ਉਸ ਤੋਂ ਛੇਤੀ ਹੀ ਬਾਅਦ ਉਹਨਾਂ ਨੇ ਮਸਜਿਦ ਬਣਾ ਦਿੱਤੀ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦੀ ਹਾਂ ਕਿ ਜਿਹੜੀ ਪਾਰਟੀਸ਼ਨ ਹੋਈ ਹੈ, ਚੰਗੀ ਹੋਈ ਜਾਂ ਮਾੜੀ ਹੋਈ, ਕਿਉਂ ਹੋਈ, ਕਿਵੇਂ ਹੋਈ, ਇਹ ਬੜੇ ਲੰਬੇ ਚਰਚਾ ਦਾ ਵਿਸ਼ਾ ਹੈਗੇ ਆ। ਪਰ ਇਸ ਪਾਰਟੀਸ਼ਨ ਨੇ ਦੋਨਾਂ ਹੀ ਧਰਮਾਂ ਦੇ ਵਿੱਚ, ਹਿੰਦੂ ਸਿੱਖ ਤੇ ਮੁਸਲਮਾਨ ਜਿਹੜੇ ਨੇ, ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਪਾੜਾ ਲੈ ਆਉਂਦਾ। ਰੀਜ਼ਨ ਕੀ ਹੋਇਆ ਕਿ ਮੇਰੇ ਚਾਚੇ ਤਾਏ 5 ਭਰਾ ਸੀਗੇ ਐਂਡ 2 ਰਸਤੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਐਂਡ ਮੇਰੇ ਦਾਦੀ ਜੀ ਨੂੰ ਮੈਂ ਵੇਖਿਆ ਹੈ ਕਈ ਵਾਰੀ, ਉਹਨਾਂ ਨੇ ਹਮੇਸ਼ਾ ਯਾਦ ਕਰਕੇ ਰੋਂਦੇ ਸੀ। ਅਸੀਂ ਕਹਿਣਾ ਦਾਦੀ ਜੀ 3 ਮੁੰਡੇ ਤਾਂ ਤੁਹਾਡੇ ਹੈਗੇ ਨੇ, ਕਿਉਂ ਰੋਂਦੇ ਹੋ? ਕਹਿੰਦੀ ਜਿਹੜੇ ਚਲੇ ਗਏ ਉਹਨਾਂ ਲਈ ਢਿੱਡ 'ਚ ਮੁੱਕੀਆਂ ਇੱਕ ਹੋਰ ਵੱਡੀ ਟ੍ਰੈਜਡੀ ਜਿਹੜੀ ਹੋਈ ਕਿ ਮੇਰੇ ਤਾਇਆ ਜੀ ਵੱਡੇ ਸੀ, ਉਹਨਾਂ ਦੀ ਡੈਥ ਹੋਈ। ਅੱਛਾ, ਉਹਨਾਂ ਦੀ ਜਿਹੜੀ ਵਿਧਵਾ ਸੀ, ਉਹਨਾਂ ਦੀ 2 ਕੁੜੀਆਂ ਸੀ। ਉਹਨਾਂ ਨੂੰ ਸਭ ਤੋਂ ਛੋਟਾ ਜਿਹੜਾ ਮੇਰਾ ਚਾਚਾ ਜੀ ਸੀਗੇ ਉਹਦੇ ਘਰ ਬਿਠਾਇਆ। ਐਂਡ ਉਹਨਾਂ ਦੀ ਜ਼ਿੰਦਗੀ ਸਾਰੀ ਉਮਰ ਮੈਂ ਵੇਖਿਆ ਕਿ ਉਹ ਮੁੜ ਕੇ ਖੁਸ਼ ਨਹੀਂ ਹੋ ਸਕੇ। ਸੋ ਇਹ ਜਿਹੜੀਆਂ ਸੀ ਨਾ ਵੱਡਾ ਕੱਟੀਆਂ ਵਾਲੀਆਂ ਗੱਲਾਂ, ਪਰਿਵਾਰਾਂ ਦਾ ਟੁੱਟਣਾ, ਇਹਨੇ ਨਫ਼ਰਤਾਂ ਵਧਾਈਆਂ ਸੀ। ਉਧਰ ਕਹਿੰਦੇ ਸੀ ਸਾਨੂੰ ਮੁਸਲਿਆਂ ਨੇ ਮਾਰ ਦਿੱਤਾ, ਇੱਧਰ ਕਹਿੰਦੇ ਨੇ ਸਾਨੂੰ ਸਿੱਖਾਂ ਨੇ ਮਾਰ ਦਿੱਤਾ। ਅਸਲ ਦੇ ਵਿੱਚ ਨਾ ਮੁਸਲਮਾਨਾਂ ਨੇ ਮਾਰਿਆ ਨਾ ਸਿੱਖਾਂ ਨੇ, ਨਫ਼ਰਤ ਨੇ ਮਾਰਿਆ ਸੀ। ਨਫ਼ਰਤ ਨੇ ਮਾਰਿਆ ਸੀ। ਇਹ ਨਫ਼ਰਤ ਨੂੰ ਦੂਰ ਕਰਨ ਦਾ ਮੌਕਾ ਆ ਗਿਆ। ਦੁਨੀਆ ਇੱਕ ਗਲੋਬਲ ਵਿਲੇਜ ਬਣ ਗਈ ਹੈ। ਉਸ ਪਿੰਡ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਰਵਾਂਗੇ। ਚੰਗਾ, ਮੈਂ ਕੈਨੇਡਾ ਦੇ ਵਿੱਚ ਰਹਿੰਦੀ ਹਾਂ, ਮੇਰੀਆਂ ਉੱਥੇ ਬਹੁਤ ਸਾਰੀਆਂ ਸਹੇਲੀਆਂ ਨੇ। ਉਜ਼ਮਾ ਖਾਨ ਹੈ, ਮੇਰੀ ਅਤੀਆ ਹੈ, ਸ਼ਹਿਨਾਜ਼ ਹੈ। ਸੋ ਇਹ ਸਾਰੀਆਂ ਹੀ ਮੇਰੀਆਂ ਫਰੈਂਡਸ ਨੇ। ਅਸੀਂ ਰਲ ਕੇ ਆਪਣੀ ਕਮਿਊਨਿਟੀਜ਼ ਵਾਸਤੇ ਕੰਮ ਕਰਦੇ ਹਾਂ। ਬੜੀ ਸੋਹਣੀ ਗੱਲ। 47 ਨੂੰ ਅਗਰ ਅਸੀਂ ਵੇਖੀਏ ਤਾਂ 47 ਨੇ ਪੰਜਾਬ ਵੀ, ਸਿਰਫ ਪੰਜਾਬ ਨਹੀਂ ਮਾਰਿਆ, 15 ਲੱਖ ਪੰਜਾਬੀ ਵੀ ਮਾਰਿਆ। ਔਰ ਉਸ ਤੋਂ ਪਹਿਲੇ ਸਦੀਆਂ ਤੋਂ ਇਹ ਲੋਕ ਇਕੱਠੇ ਰਹਿ ਰਹੇ ਸਨ। ਇਹ ਲੋਕ ਉਹੀ ਸਨ ਕਿ ਜਿਹੜਾ ਮੀਆਂ ਮੀਰ ਦਾ ਇਹ ਘਰ ਸੀ, ਇਹ ਨਾਨਕ ਦਾ ਇਹ ਘਰ ਸੀ, ਜਿੱਥੇ ਆਪਸੀ ਸਾਂਝ ਤੇ ਪਿਆਰ ਮੁਹੱਬਤ ਦੀਆਂ ਕਹਾਣੀਆਂ ਉਹ ਸਾਡੀ ਤਾਰੀਖ ਹਨ। ਲੇਕਿਨ ਅਚਾਨਕ ਜਿਹੜੀ ਇੱਕ ਨਫ਼ਰਤ ਖੜੀ ਹੋਈ, ਇੱਕ ਹੱਲੇ ਬੋਲੇ ਗਏ, ਇਨਸਾਨਾਂ ਦੀ ਵੱਢ ਟੋਕ ਕੀਤੀ ਗਈ, ਇਹਨੂੰ ਯਕੀਨਨ ਪੰਜਾਬ ਵਾਸੀ ਕਦੀ ਨਹੀਂ ਭੁਲਾ ਸਕਣਗੇ। ਔਰ ਉਹ ਵੇਲਾ ਜ਼ਰੂਰ ਆਏਗਾ ਕਿ ਉਹ ਲੱਭ ਜਾਏਗਾ ਕਿ ਉਹਦੇ ਪਿੱਛੇ ਕਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਖੜੀ ਕਰਨ ਵਾਲੇ ਕੌਣ ਸਨ। ਪੰਜਾਬ ਨੂੰ ਵੰਡ ਕੇ ਤੇ ਉਹਦੇ 15 ਲੱਖ ਪੰਜਾਬੀਆਂ ਨੂੰ ਕਿਹਨਾਂ ਨੇ ਮਰਵਾਇਆ। ਇਹ ਪਾੜ ਆਉਣ ਵਾਲੀਆਂ 2-4 ਨਸਲਾਂ ਹੁਣ ਵੀ ਸਹਿ ਗਈਆਂ। ਔਰ ਜਿਵੇਂ ਮੇਰੀ ਭੈਣ ਦੱਸ ਰਹੇ ਕਿ ਉਹਨਾਂ ਦੀ ਦਾਦੀ, ਉਹਨਾਂ ਦੀ ਫੈਮਿਲੀ ਦੇ ਵਿੱਚ ਇਸੇ ਤਰੀਕੇ ਹੀ ਜਦੋਂ ਪਾਕਿਸਤਾਨੀ ਪੰਜਾਬ ਦੇ ਅੰਦਰ ਅਸੀਂ ਆਉਂਦੇ ਹਾਂ, ਤੁਸੀਂ ਅਕਸਰ ਸਾਡੇ ਇੰਟਰਵਿਊ ਦੇਖਦੇ ਰਹਿੰਦੇ ਹੋ, ਉਹਨਾਂ ਨਾਲ ਵੀ ਇਹੀ ਵਾਪਰੀਆਂ। ਔਰ ਇਹ ਨਫ਼ਰਤ ਕਿੱਥੋਂ ਪੈਦਾ ਹੋਈ, ਉਹ ਨਫ਼ਰਤ ਨੂੰ ਕਿਵੇਂ ਮੁਕਾਇਆ ਜਾ ਸਕਦਾ ਹੈ ਤਾਂ ਕਿ ਇਸ ਖਿੱਤੇ ਦੇ ਵਿੱਚ ਹੋਰ ਕੋਈ ਐਸਾ ਕੰਮ ਨਾ ਹੋ ਸਕੇ। ਇਹਦੇ ਲਈ ਹਰ ਇਨਸਾਨ ਨੂੰ ਆਪਣੇ ਅੰਦਰ ਦਾ ਜਿਹੜਾ ਜਾਨਵਰ ਹੈ, ਜਿਹੜਾ ਨਫ਼ਰਤ ਪੈਦਾ ਕਰਦਾ ਹੈ, ਉਹਨੂੰ ਮਾਰਨਾ ਹੋਏਗਾ ਔਰ ਆਪਣੇ ਅੰਦਰ ਦੇ ਉਸ ਖੂਬਸੂਰਤ ਇਨਸਾਨ ਨੂੰ ਸਾਹਮਣੇ ਲਿਆਉਣਾ ਹੋਏਗਾ
ਜਿਹੜਾ ਇੱਥੋਂ ਦਾ ਪੈਦਾ ਹੋਇਆ ਹੈ, ਜਿਹੜਾ ਇੱਥੇ ਬਾਬਾ ਫਰੀਦ ਪੈਦਾ ਹੋਇਆ ਹੈ, ਜਿਹੜਾ ਸ਼ਾਹ ਹੁਸੈਨ ਪੈਦਾ ਹੋਇਆ ਹੈ, ਨਾਨਕ ਪੈਦਾ ਹੋਇਆ ਹੈ, ਬੁੱਲਾ ਪੈਦਾ ਹੋਇਆ ਹੈ, ਵਾਰਿਸ ਪੈਦਾ ਹੋਇਆ ਹੈ, ਸਾਨੂੰ ਉਹਨਾਂ ਵੱਲ ਵੇਖਣਾ ਪਏਗਾ। ਅਗਰ ਅਸੀਂ ਉਹਨਾਂ ਵੱਲ ਵੇਖਾਂਗੇ ਤੇ ਪੰਜਾਬ ਸੁਖੀ ਵਸੇਗਾ ਔਰ ਅਸੀਂ ਕੁਝ ਹਾਸੇ ਆਪਣੇ ਲੋਕਾਂ ਨੂੰ ਦੇਖ ਪਾਵਾਂਗੇ। ਮੈਂ ਬਾਬਾ ਫਰੀਦ ਦਾ ਤੁਸੀਂ ਨਾਂ ਲਿਆ ਹੈ, ਮੈਂ ਉਹਨਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਬਾਬਾ ਫਰੀਦ ਦੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਫਰੀਦਕੋਟ ਦੇ ਵਿੱਚ। ਜਿੱਥੇ ਫਰੀਦਕੋਟ ਲੋਕੀ ਜ਼ਿਆਰਤ ਕਰਨ ਜਾਂਦੇ ਨੇ, ਜਿੱਥੇ ਗੁਰਦੁਆਰੇ ਮੱਥਾ ਟੇਕਣ ਤੋਂ ਪਹਿਲਾਂ ਉੱਥੇ ਸਲਾਮ ਕਰਦੇ ਨੇ। ਸੋ ਇਹਨਾਂ ਨੂੰ ਅਸੀਂ ਵੰਡ ਨਹੀਂ ਸਕਦੇ, ਲੋਕਾਂ ਦੇ ਮਨਾਂ 'ਚ ਵੀ ਨਹੀਂ ਜੇ ਵੰਡਿਆ ਗਿਆ, ਕਿਉਂਕਿ ਮੈਂ ਵੀ ਮੇਰੀ ਨੂੰਹ ਫਰੀਦਕੋਟ ਦੀ, ਅਸੀਂ ਗਏ ਸੀ ਉੱਥੇ ਗੁਰਦੁਆਰੇ ਗਏ, ਪਹਿਲਾਂ ਅਸੀਂ ਬਾਬਾ ਫਰੀਦ ਦੀ ਦਰਗਾਹ ਦੇ ਉੱਪਰ ਮੱਥਾ ਟੇਕਿਆ। ਪੰਜਾਬ ਹੈ ਹੀ ਸ਼ਾਹ ਹੁਸੈਨ ਦਾ ਹੈ, ਪੰਜਾਬ ਹੈ ਹੀ ਬਾਬੇ ਫਰੀਦ ਦਾ ਹੈ, ਬਾਬੇ ਕਬੀਰ ਦਾ ਹੈ, ਬਾਬੇ ਨਾਨਕ ਦਾ ਹੈ। ਤੇ ਜੇ ਅਸੀਂ ਬਾਬੇ ਨਾਨਕ ਨੂੰ ਨਹੀਂ ਹੁਣ ਵੰਡ ਸਕੇ ਤੇ ਮੈਨੂੰ ਲੱਗਦਾ ਅਸੀਂ ਪੰਜਾਬੀਆਂ ਨੂੰ ਨਹੀਂ ਕਦੇ ਵੰਡ ਸਕਦੇ। ਇਹ ਹਕੀਕਤ ਹੈ ਜਿਹੜੀ ਬਹੁਤ ਘੱਟ ਲੋਕਾਂ ਤੋਂ ਲੱਭਦੀ ਹੈ, ਲੇਕਿਨ ਲੱਭਦੀ ਹੈ ਔਰ ਇਹ ਲੱਭਦੀ ਰਹੇਗੀ। ਬਹੁਤ ਸ਼ੁਕਰੀਆ ਸਾਡੇ ਨਾਲ ਰਹਿਣ ਦਾ, ਇਜਾਜ਼ਤ ਦਿਓ।